ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਨੀਵਰਸਿਟੀ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਯੂਨੀਵਰਸਿਟੀ ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਮਿੰਟੂ ਜੀ ਤੇ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੀ। ਰੇਡ ਤੇ ਰੇਡ ਪੈ ਰਹੀ ਹੈ ਜੀ। ਹੁਣ ਫਾਰਮ ਹਾਊਸ ਤੇ ਵੀ ਰੇਡ ਪਈ ਹੈ ਜੀ। ਜਿਹੜੀ ਕਿ ਕੱਲ ਇਸ ਵੇਲੇ ਤੱਕ ਪੈ ਚੁੱਕੀ ਸੀਗੀ। 8-9 ਘੰਟੇ ਦੀ ਉਹ ਰੇਡ ਹੋਈ ਤੇ ਫਿਰ ਉਸ ਤੋਂ ਬਾਅਦ ਕੀ ਹੈ ਕਿ CBI ਦੀ ਟੀਮ ਨੇ ਆਖਿਆ ਕਿ ਚਲੋ ਫਾਰਮ ਹਾਊਸ ਵੀ ਵੇਖ ਚਲੀ, ਹੁਣ ਆਏ ਤੇ ਹੈਗੇ ਹੀ ਆ ਕਿ ਉੱਥੇ ਕੀ ਆ ਜੀ। ਤੇ ਜਦੋਂ ਫਾਰਮ ਹਾਊਸ ਵੇਖਿਆ ਤੇ ਲਾਗੇ 60-65 ਕਿੱਲਿਆਂ ਦਾ ਟੱਕ ਕੋਈ ਹੋਰ ਵੀ ਦਿਖਿਆ। ਦੱਸਦੇ ਆ ਕਿ ਉਹਦੇ ਤੇ ਵੀ ਨਿਗਾਹ ਪੈ ਗਈ ਆ। ਤੇ ਜਦੋਂ ਇਹੋ ਜਿਹੀਆਂ ਏਜੰਸੀਆਂ ਦੀ ਨਿਗਾਹ ਜਿਹੜੀ ਆ ਉਹ ਇਸ ਤਰ੍ਹਾਂ ਟੇਢੀ ਹੋ ਜਾਵੇ ਤੇ ਫਿਰ ਉਹਦੇ ਕਾਗਜ਼ ਪੱਤਰ ਵੀ ਲੱਭਣੇ ਪੈਂਦੇ ਆ। ਹੁਣ ਕਾਗਜ਼ ਪੱਤਰ ਜਿਹੜੇ ਉਹ ਲੱਭੇ ਜਾਣਗੇ ਕਿ ਹਾਂ ਭਾਈ ਕਿ ਉਸ ਫਾਰਮ ਹਾਊਸ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਆ ਉਹ ਇਹਨਾਂ ਦੀ ਆ ਜਾਂ ਕਿਸੇ ਹੋਰ ਦੀ ਆ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਖੈਰ DIG ਦੀ ਜਿਹੜੀ ਇਹ ਫਾਰਮ ਹਾਊਸ ਤੇ ਤਲਾਸ਼ੀ ਲਈ ਆ, CBI ਅਧਿਕਾਰੀ ਆ ਸੰਜੀਵ ਕੁਮਾਰ, ਉਹਨਾਂ ਨੇ ਜਿਹੜੀ ਇਹਦੇ ਚ ਆਫੀਸ਼ੀਅਲੀ ਇੱਕ ਕਹਿ ਲਓ ਟਿੱਪਣੀ ਦਿੱਤੀ ਆ। ਉਹਦੇ ਚ ਕਹਿੰਦੇ ਕਿ ਫਾਰਮ ਹਾਊਸ ਤੋਂ ਹੁਣ ਤੱਕ ਕੋਈ ਵੀ ਇਤਰਾਜ਼ਯੋਗ ਸਮੱਗਰੀ ਪ੍ਰਾਪਤ ਨਹੀਂ ਹੋਈ। ਦਸਤਾਵੇਜ਼ਾਂ ਦੀ ਬੜੀ ਗੈਰ ਗੰਭੀਰ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਕੁਝ ਮੀਡੀਆ ਹਾਊਸ ਇਹ ਕਹਿ ਰਹੇ ਨੇ, ਦਾਅਵਾ ਕਰ ਰਹੇ ਨੇ, ਇਹ ਸਾਡੇ ਨਹੀਂ ਦਾਅਵੇ ਹੁੰਦੇ, ਮੀਡੀਆ ਹਾਊਸ ਦੇ ਦਾਅਵੇ ਹੁੰਦੇ ਆ। ਅਸੀਂ ਪਹਿਲਾਂ ਡਿਸਕਲੇਮਰ ਦੇ ਦਈਏ ਇਸ ਬਾਬਤ ਜੀ ਕਿ CBI ਉਹਨਾਂ ਲੋਕਾਂ ਨੂੰ ਵੀ ਟਰੇਸ ਕਰ ਸਕਦੀ ਹੈ ਜੋ DIG ਦੀ ਗ੍ਰਿਫਤਾਰੀ ਤੋਂ ਬਾਅਦ ਇਸ ਫਾਰਮ ਹਾਊਸ ਦੇ ਵਿੱਚ ਆਏ ਸੀ। ਜ਼ਮੀਨ ਦੇ ਵਿੱਚ ਸਿੰਜਾਈ ਵਾਸਤੇ ਦੱਸਦੇ ਆ ਕਿ 2 ਟਰਾਂਸਫਾਰਮਰ ਲਗਾਏ ਗਏ ਆ ਤੇ ਜਿਹੜੇ ਇਹ ਟਰਾਂਸਫਾਰਮਰ ਆ ਇਹ ਅੱਡੋ-ਅੱਡ ਫੀਡਰ ਨਾਲ ਜੋੜੇ ਗਏ ਆ ਤਾਂ ਕਿ ਇੱਕ ਟਰਾਂਸਫਾਰਮਰ ਤੋਂ 8 ਘੰਟੇ ਤੇ ਦੂਜੇ ਤੋਂ ਫਿਰ 8 ਘੰਟੇ ਬਿਜਲੀ ਸਪਲਾਈ ਮਿਲ ਸਕੇ। ਹੈ ਕੋਈ ਇਸ ਤਰ੍ਹਾਂ ਦਾ ਰਸੂਖ ਕਿਸੇ ਦਾ ਕਿ ਇੱਕੋ ਟੱਕ 'ਚ 2 ਫੀਡਰ ਚੱਲਦੇ ਹੋਣ? ਇਹ ਮੇਰੇ ਖਿਆਲ ਦੇ ਨਾਲ ਇਹ ਵੀ ਮਾਮਲਾ ਪ੍ਰਵੀਨ ਜੀ ਬੜਾ ਦਿਲਚਸਪ ਬਣ ਜਾਂਦਾ ਆ, ਕਿਉਂਕਿ ਬੜੇ ਅਸੀਂ ਵੀ ਅਮੀਰ ਲੋਕ ਦੇਖੇ ਆ, ਪਰ ਆ ਵੀ ਕਮਾਲ ਦੀ ਗੱਲ ਹੈ ਕਿ 2 ਫੀਡਰਾਂ ਤੋਂ ਸਪਲਾਈ 2 ਟਰਾਂਸਫਾਰਮਰਾਂ ਤੇ। ਦੇਖੋ ਬਿਜਲੀ ਸਬਸਿਡੀ ਤਾਂ ਤੁਹਾਡੇ ਗੁਆਂਢੀਆਂ ਨੇ ਜਿਹੜੇ ਸਭ ਤੋਂ ਅਮੀਰ ਆ, ਮਾਫ ਕਰਨਾ ਮਿੰਟੂ ਜੀ ਮੈਂ ਤੁਹਾਡੀ ਗੱਲ ਰੋਕਤੀ, ਮਾਫ ਕਰਨਾ, ਮਾਫੀ ਚਾਹਣਾ। ਤੇ ਇਹਨਾਂ ਨੇ ਵੀ ਨਹੀਂ ਇਸ ਤਰ੍ਹਾਂ ਕੀਤਾ ਹੋਣਾ। ਬਿਜਲੀ ਸਬਸਿਡੀ ਤਾਂ ਆਪਾਂ ਕਹਿੰਦੇ ਬਾਦਲ ਖਾ ਗਏ, ਫਲਾਣੇ ਖਾ ਗਏ, ਇਹ ਖਾ ਗਏ, ਸ਼ਾਇਦ ਇੱਥੇ ਵੀ ਇਹ ਕੰਮ ਨਾ ਹੋਇਆ ਹੋਵੇ। ਹਾਂ ਬਿਲਕੁਲ 2 ਫੀਡਰ ਨਹੀਂ ਹੈ ਨਾ। ਬਾਦਲ ਪਿੰਡ ਦੇ ਵਿੱਚ ਜ਼ਰੂਰ ਹੈ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਹੁੰਦਾ ਗ੍ਰਿਡ ਵਗੈਰਾ। ਹਾਂਜੀ, ਪਰ ਆ ਕਮਾਲ ਹੈ ਨਾ ਕਿ ਫੀਡਰ 2 ਆ। ਇਹ ਤੇ ਬਾਦਲਾਂ ਨੇ ਵੀ ਨਹੀਂ ਕੀਤਾ ਹੋਣਾ। ਵਾਕਿਆ ਗੱਲ ਤੁਹਾਡੀ ਸਹੀ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਪ੍ਰਵੀਨ ਜੀ ਕਿ ਇਹਨਾਂ ਦੇ ਜਿਹੜੇ ਨੇੜਲੇ ਸੀਗੇ
ਸ਼ਾਇਦ ਜੁਡੀਸ਼ਰੀ ਦੇ ਵਿੱਚ ਸੀ, ਉਹਨਾਂ ਨੂੰ ਬਦਲਿਆ ਗਿਆ। ਇਸ ਤੋਂ ਇਲਾਵਾ ਕੁਝ ਪੁਲਿਸ ਆਫੀਸਰ ਜਿਹੜੇ CBI ਦੀ ਲਗਾਤਾਰ ਰਡਾਰ ਤੇ ਨੇ। ਇਸ ਤੋਂ ਇਲਾਵਾ ਇਸ ਗੇਮ ਦੇ ਵਿੱਚੋਂ ਦੇਖੋ ਪ੍ਰਵੀਨ ਜੀ, ਹੁਣ ਇਹਦੀ ਪੁਖਤਾ ਨਹੀਂ, ਪਰ ਜਿਸ ਸੋਰਸ ਤੇ ਮੈਂ ਅੱਖਾਂ ਮੀਟ ਕੇ ਯਕੀਨ ਕਰ ਸਕਦਾ, ਉਸ ਸੋਰਸ ਨੇ ਮੈਨੂੰ, ਔਰ ਮੀਡੀਆ ਨਾਲ ਜੁੜਿਆ ਸੋਰਸ ਹੈ, ਸਰਕਾਰ ਨਾਲ ਜੁੜਿਆ ਸੋਰਸ ਹੈ, ਤੇ ਇੱਕ ਲੈਗਸੀ ਹੈ ਪੱਤਰਕਾਰਤਾ ਦੀ ਉਹਦਾ। ਤਾਂ ਉਸਨੇ ਮਤਲਬ ਕਿ ਬੜੇ ਵਿਸ਼ਵਾਸ ਨਾਲ ਕਿਹਾ, ਕਹਿੰਦਾ ਕਿ ਭਾਜੀ ਤੁਸੀਂ ਥੋੜਾ ਡੂੰਘਾਈ 'ਚ ਚੁੱਭੀ ਮਾਰੋਗੇ ਤਾਂ ਤੁਹਾਨੂੰ ਇਹਦੇ 'ਚ ਵੀ ਪੁਲਿਸ ਦੀਆਂ ਦੋ ਲੌਬੀਆਂ ਦਾ ਟਕਰਾਓ ਨਜ਼ਰ ਆਏਗਾ। ਬਹੁਤ ਵੱਡੀ ਗੱਲ, ਹਿੰਟ ਜੋ ਦਿੱਤਾ ਉਸ ਨੌਜਵਾਨ ਪੱਤਰਕਾਰ ਨੇ, ਮੈਂ ਬਹੁਤ ਮੁਤਾਸਰ ਹੋਇਆ ਉਸ ਗੱਲ ਤੋਂ। ਤੇ ਚਲੋ ਉਹ ਗਾਂ ਦੇ ਇੱਕ ਕੋਈ ਰਸਤਾ ਦਿਖਾ ਦਿੰਦਾ ਹੁੰਦਾ ਤੇ ਫਿਰ ਚੱਲਣਾ ਤੇ ਸਾਡੇ ਦਮ ਤੇ ਆਪ ਹੀ ਹੁੰਦਾ, ਤੁਹਾਨੂੰ ਪਤਾ ਹੀ ਆ। ਪਰ ਮਤਲਬ ਕਿ ਇਹਦੇ ਵਿੱਚ ਜੇ ਉਸ ਗੱਲ ਨੂੰ ਡੀਕੋਡ ਕਰੀਏ ਤਾਂ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਮੇਰੇ ਸੋਰਸ ਦੀ ਜਾਣਕਾਰੀ ਮੁਤਾਬਕ ਕਿ ਇਸ ਗੇਮ ਦੇ ਵਿੱਚ HS ਭੁੱਲਰ ਦੇ ਉਲਟ ਕੁਝ ਅਫਸਰ ਹੋ ਸਕਦੇ ਆ ਖੇਡ 'ਚ, ਜਿਨ੍ਹਾਂ ਨੇ ਗੇਮ ਪਵਾਈ ਆ। ਯਾਨੀ ਇਹ ਅੱਜ ਦੀ ਜਿਹੜੀ ਸਾਰੀ ਅਪਡੇਸ਼ਨ ਹੈ ਉਹਦੇ ਵਿੱਚ ਇੱਕ ਨਵਾਂ ਐਂਗਲ ਜ਼ਰੂਰ ਤੁਸੀਂ ਜ਼ੇਰੇ ਚਰਚਾ ਲਈ ਰੱਖ ਸਕਦੇ ਹੋ। ਮੈਂ ਕਦੇ ਨਹੀਂ ਕਹਿੰਦਾ ਹੁੰਦਾ ਕਿ ਤਸਦੀਕ ਸ਼ੁਦਾ ਚੀਜ਼ ਆ, ਇਹ ਬਿਲਕੁਲ ਮੰਨਣਯੋਗ ਚੀਜ਼ ਆ, ਇਹ ਦੁਨੀਆ ਦੀ ਆਖਰੀ ਚੀਜ਼ ਆ, ਕੁਝ ਵੀ ਹੋ ਸਕਦਾ। ਮੈਂ ਵਾਹਿਦ ਹਾਂ ਜਿਹੜਾ ਸਕ੍ਰੈਪ ਤੇ ਬੋਲ ਰਿਹਾ ਵਾਂ, ਜਿਹੜਾ ਆਕਾਸ਼ ਬੱਤਾ ਤੇ ਬੋਲ ਰਿਹਾ। ਆਕਾਸ਼ ਬੱਤਾ ਦੀ ਫੈਮਿਲੀ ਦਾ ਬੈਕਗ੍ਰਾਉਂਡ ਜਿਸ ਤਰ੍ਹਾਂ ਮਤਲਬ ਕਿ ਪੋਲੀਟੀਕਲੀ ਹੈ, ਜਿਸ ਤਰ੍ਹਾਂ ਉਹਦੀਆਂ ਕੁਝ FIR ਵਗੈਰਾ ਵੀ ਮੇਰੇ ਹੱਥ ਲੱਗ ਰਹੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਪਟਾਕੇ ਪੈ ਜਾਣਗੇ ਜੇ ਉਹ ਪੂਰੇ ਦਸਤਾਵੇਜ਼ ਮਿਲ ਗਏ। ਕਹਿਣ ਦਾ ਮਤਲਬ ਹੈ ਕਿ ਸਾਰੇ ਪਾਸਿਆਂ ਤੋਂ ਜਾਣਕਾਰੀ ਦੇਣਾ ਸਾਡਾ ਧਰਮ ਹੋਣਾ ਚਾਹੀਦਾ ਹੈ। ਇੱਕ HS ਭੁੱਲਰ ਕਿਉਂ? ਸਕ੍ਰੈਪ ਦਾ ਕਾਰੋਬਾਰ ਦੇਖੋ, ਹਜ਼ਾਰਾਂ ਕਰੋੜ, ਸੈਂਕੜੇ ਕਰੋੜ ਜਿੱਥੇ ਵੜਦਾ ਜਾ ਕੇ, ਜਿੱਥੋਂ ਟੈਕਸ ਨਿਕਲਦਾ ਜਾ ਕੇ ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਉਹ ਸਾਰੇ ਤੇ ਹੀ ਗੱਲ ਹੋਣੀ ਚਾਹੀਦੀ ਸੀ ਕਿ ਉੱਥੋਂ ਕੱਲਾ HS ਬੈਂਸ ਥੋੜੀ ਖਾ ਰਿਹਾ ਹੋਏਗਾ, HS ਭੁੱਲਰ ਥੋੜੀ ਖਾ ਰਿਹਾ ਹੋਏਗਾ ਜੀ। ਹੋਰ ਕਿੰਨੇ ਹੋਣਗੇ? ਮਤਲਬ ਕਿ ਉਹ ਲੋਕ ਤੇ ਅੱਜ ਵੀ ਛਾਪ ਲਗਾਏ ਹੋਣੇ, ਉਸ ਤੋਂ ਬਾਅਦ ਵੀ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਗੇ। ਤਾਂ ਜਿਹੜਾ ਦਲਾਲੀ ਸਿਸਟਮ ਉੱਥੇ ਚੱਲਦਾ ਹੈ ਉਹਦੇ ਤੇ ਇਨਕੁਆਇਰੀ ਬਿਠਾਉਣ ਦੀ ਮੇਰੇ ਖਿਆਲ ਨਾਲ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਮੇਰੀ ਜਾਣਕਾਰੀ ਹੈ ਕਿ ਇਸ ਤਰ੍ਹਾਂ ਦੇ ਵੀ ਬੰਦੇ ਆ ਜਿਨ੍ਹਾਂ ਨੇ 2 ਨੰਬਰ ਦਾ ਸਕ੍ਰੈਪ ਲਿਆ ਕੇ ਇੱਥੇ ਖਪਾਉਣ ਦਾ ਧੰਦਾ ਬਣਾ ਰੱਖਿਆ, ਔਰ ਕੁਝ ਐਸੇ ਵੀ ਨੇ ਜਿਹੜੇ ਭਰੋਸੇ 'ਚ ਲੈ ਕੇ ਵਪਾਰੀ ਨੂੰ ਇੱਕ ਦਫ਼ਤਰ ਸੈਟਅਪ ਕਰਕੇ ਉਸ ਤੋਂ ਬਾਅਦ ਠੱਗੀ ਮਾਰ ਕੇ ਕਈ ਕਰੋੜਾਂ ਦੀ ਮੁੜ ਕੇ ਕਿਸੇ ਹੋਰ ਮਹੱਲੇ 'ਚ ਜਾ ਕੇ ਦਫ਼ਤਰ ਖੋਲ ਕੇ ਬਹਿ ਜਾਂਦੇ ਨੇ। ਟੈਕਸ ਚੋਰੀ ਨਹੀਂ, ਠੱਗੀ ਠੋਰੀ ਵੀ ਬਹੁਤ ਚੱਲਦੀ ਆ। ਤਾਂ ਇਸ ਕਰਕੇ ਇਹ ਸਾਰਾ ਤਾਣਾ ਬਾਣਾ ਹੀ ਖੰਗਾਲਿਆ ਜਾਣਾ ਚਾਹੀਦਾ ਹੈ, ਤੇ ਉਮੀਦ ਕਰਦੇ ਹਾਂ ਕਿ ਅਡਾਰੀ ਜਿਹੜੀ ਆ ਉਹ CBI ਦੀ ਵਾਹਵਾ ਵੱਡੀ ਹੋਊਗੀ ਜੀ। ਜੀ ਬਿਲਕੁਲ ਬਿਲਕੁਲ, ਸੰਭਾਵਨਾਵਾਂ ਕਈ ਤਰ੍ਹਾਂ ਦੀਆਂ ਜਿਨ੍ਹਾਂ ਤੋਂ ਮਿੰਟ 'ਚ ਭੱਜਿਆ ਨਹੀਂ ਜਾ ਸਕਦਾ। ਅਗਲੀ ਗੱਲ ਕਰੀਏ, ਮੁੱਖ ਮੰਤਰੀ ਸਾਹਿਬ ਦੀ ਬਿਹਾਰ 'ਚ ਵੀ ਜਾਣਾ ਪੈਣਾ ਤੇ ਤਰਨਤਾਰਨ ਦੇ ਵਿੱਚ ਵੀ ਗਰਜੇ ਆ ਜੀ। ਹਾਂਜੀ ਦੇਖੋ, ਇਹਨਾਂ ਨੇ ਹੁਣ ਤਰਨਤਾਰਨ ਦੀ ਵਾਗਡੋਰ ਸੰਭਾਲ ਲਈ ਆ। ਤਰਨਤਾਰਨ ਚੋਣ ਮੁਸ਼ਕਲ ਹਾਲਾਤ ਦੇ ਵਿੱਚ ਇਹਨਾਂ ਨੂੰ ਲੜਨੀ ਪੈ ਰਹੀ ਆ। ਇਸੇ ਕਰਕੇ ਤੁਸੀਂ ਦੇਖਣਾ ਕਿ ਅੱਜ ਤਰਨਤਾਰਨ ਜ਼ਿਮਨੀ ਚੋਣ ਵਾਸਤੇ ਜਿਹੜੀ ਬੀਬੀ ਨੂੰ ਇਹਨਾਂ ਨੇ ਥੋੜੇ ਦਿਨ ਪਹਿਲਾਂ SSP ਲਾਇਆ ਸੀ, ਰਵਜੋਤ ਕੌਰ ਗਰੇਵਾਲ, ਉਹਨਾਂ ਦੀ ਕੰਪਲੇਂਟ ਹੋ ਗਈ ਆ। ਜੋ ਆਪਣੇ ਸਟੇਟ ਦੇ ਹੁੰਦੇ ਆ ਮੁੱਖ ਇਲੈਕਸ਼ਨ ਦੇ ਅਧਿਕਾਰੀ, ਜਿਨ੍ਹਾਂ ਨੂੰ CEO ਕਹਿੰਦੇ ਆ, ਉਹਨਾਂ ਨੂੰ ਇੱਕ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਆ। ਇਸ ਤੋਂ ਇਲਾਵਾ 2 DSP ਜਿਹੜੇ ਆ ਉਹਨਾਂ ਦੇ ਵੀ ਤਬਾਦਲੇ ਦੀ ਮੰਗ ਕੀਤੀ ਗਈ ਆ। ਦਰਅਸਲ ਕੀ ਹੈ ਕਿ ਮਤਲਬ ਇਹ ਅਕਾਲੀ ਦਲ ਵੱਲੋਂ ਦੋਸ਼ ਲਾਇਆ ਗਿਆ ਕਿ ਇਹ ਉੱਥੇ ਮਸ਼ੀਨਰੀ ਦਾ ਦੁਰਪ੍ਰਯੋਗ ਕਰ ਰਹੇ ਨੇ, ਕੁਵਰਤੋਂ ਕਰ ਰਹੇ ਨੇ। ਠੀਕ ਹੈ। 2 DSPs ਤੇ ਪਹਿਲਾਂ ਹੀ ਸ਼ਿਕਾਇਤ ਦਿੱਤੀ ਹੋਈ ਆ। ਤਾਂ ਅਕਾਲੀ ਨੇਤਾ ਕੋਈ ਹੈ ਪ੍ਰਭਜੀਤ, ਠੀਕ ਹੈ ਜੀ, ਉਹ ਕਹਿੰਦੇ ਕਿ ਫੋਰਚੂਨਰ ਗੱਡੀ ਤੋਂ ਮਤਲਬ ਕਿ ਉਤਰਿਆ ਹੀ ਨਹੀਂ ਹੈ, ਉਹ ਗੱਡੀ ਸਮੇਤ ਹੀ ਕਿਤੇ ਗਾਇਬ ਹੋ ਗਿਆ। ਯਾਨੀ ਇਹ ਗੱਲਾਂ ਜਿਹੜੀਆਂ ਉੱਥੋਂ ਨਿਕਲ ਰਹੀਆਂ ਨੇ ਪ੍ਰਵੀਨ ਜੀ, ਕਿ ਇਹ ਪੂਰੀ ਤਾਕਤ ਝੋਕਣਗੇ। ਤੁਸੀਂ ਦੇਖਿਓ ਬੜੀ ਵੱਡੀ ਲੜਾਈ ਉੱਥੇ ਹੋਏਗੀ। ਕੁਝ ਲੋਕ ਜਿਹੜੇ ਕਹਿ ਦਿੰਦੇ ਨੇ ਮਤਲਬ ਕਿ ਇੱਕ ਭਾਵਨਾ ਬਸ ਹੋ ਕੇ ਕਿ ਵਨ ਸਾਈਡਡ ਹੋ ਜਾਏਗਾ ਜੀ, ਫਲਾਹ ਹੋ ਜਾਏਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸੱਤਾਧਾਰੀ ਧਿਰ ਨੂੰ ਘੱਟ ਅੰਕਣਾ ਤੁਹਾਡਾ ਇੱਕ ਬਹੁਤ ਵੱਡਾ ਭੁਲੇਖਾ ਤੇ ਬੜਾ ਘਾਟੇ ਬੰਦਾ ਹੋ ਸਕਦਾ ਹੈ।
ਬਹੁਤ ਜ਼ਿਆਦਾ ਮੇਰੇ ਕੋਲ ਮਤਲਬ ਕਿ ਇਸ ਤਰ੍ਹਾਂ ਦੇ ਇਨਪੁਟਸ ਹੈਗੇ ਆ ਕਿ ਹਾਲੇ ਕੰਮ ਸਟਾਰਟ ਕੀਤਾ ਔਰ ਇਹਦਾ ਬੇਸ ਬਣਾ ਰਹੇ ਆ। ਬਾਕੀ ਦੇਖੋ ਹੁਣ ਉੱਥੇ ਰੈਲੀਆਂ ਜਿਹੜੀਆਂ ਹੋਣਗੀਆਂ ਪ੍ਰਵੀਨ ਜੀ, ਅੱਜ ਮੇਰੀ ਇੱਕ ਕਿਸੇ ਵਿਸ਼ਲੇਸ਼ਕ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ, ਬਹੁਤ ਸਟੇਟਾਂ ਦੇ ਵਿੱਚ ਉਹ ਮੁੰਡਾ ਜਿਹੜਾ ਹੈ ਨਾ ਉਹ ਜਾਂਦਾ ਇਲੈਕਸ਼ਨ ਕਵਰ ਕਰਦਾ, ਕਵਰ ਮਤਲਬ ਕਿ ਇਸ ਤਰ੍ਹਾਂ ਨਹੀਂ, ਬਹੁਤ ਵੱਡੇ ਵੱਡੇ ਥਿੰਕ ਟੈਂਕਸ ਦੇ ਵਿੱਚ ਕੰਮ ਕਰਦਾ ਉਹ, ਆਪਣੇ ਵਰਗਾ ਨਹੀਂ ਹੈ, ਮਤਲਬ ਕਿ ਬਹੁਤ ਵੱਡੇ ਵੱਡੇ ਥਿੰਕ ਟੈਂਕਸ ਦੇ ਨਾਲ ਕੰਮ ਕਰਦਾ। ਤੂੰ ਗੱਲ ਕਹਿ ਰਿਹਾ ਸੀਗਾ, ਕਹਿੰਦਾ ਜੀ ਇਹ ਸਾਰਾ ਕੁਝ ਸ਼ੁਰੂ ਹੋ ਚੁੱਕਾ ਤੁਹਾਡੇ ਤਰਨ ਤਾਰਨ ਦੇ ਵਿੱਚ, ਮੈਂ ਦੰਗ ਰਹਿ ਗਿਆ। ਕਹਿੰਦੇ ਜੀ ਇਹ ਹੋਏਗਾ, ਤੁਸੀਂ ਦੇਖਣਾ ਬਹੁਤ ਵੱਡੇ ਪੱਧਰ ਤੇ ਹੋਏਗਾ। ਤੇ ਖੈਰ ਟਕਰਾਅ ਦੀ ਵੀ ਸੰਭਾਵਨਾ ਵਧੇਗੀ, ਜਿਸ ਤਰ੍ਹਾਂ ਜੇ ਧੱਕਾ ਹੋਏਗਾ ਤਾਂ ਟਕਰਾਅ ਦੀ ਵੀ ਸੰਭਾਵਨਾ ਵਧੇਗੀ, ਜਿਸ ਤਰ੍ਹਾਂ ਸ਼ਿਕਾਇਤੀ ਹੋ ਰਹੇ ਆ, ਕਿਉਂਕਿ ਭਾਊ ਜਿਹੜੇ ਤੁਹਾਨੂੰ ਪਤਾ ਹੀ ਆ ਫਿਰ ਦੱਬਦੇ ਉਹ ਵੀ ਨਹੀਂ ਹੁੰਦੇ। ਤਾਂ ਬਾਕੀ ਯਤਨ ਇਧਰੋਂ ਵੀ ਹੋ ਸਕਦੇ। ਦੂਜੀ ਗੱਲ ਹੈ ਕਿ ਜਿਹੜੇ ਗਰਜੇ ਨੇ ਮਾਨ ਸਾਹਿਬ ਕੀ 35-36 ਮਿੰਟ ਬੋਲਦੇ ਆ ਤੇ ਉਹੀ 32 ਮਿੰਟ ਉਹੀ ਮੇਰੇ ਖਿਆਲ ਦੇ ਨਾਲ ਕਾਲੀ, ਉਹੀ ਬਾਜਵਾ, ਕਿ ਕਿੱਕਰਾਂ ਟਾਲੀਆਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਯਾਦ ਹੋ ਚੁੱਕੀਆਂ ਨੇ। ਅੱਛਾ, ਚੌਟਾਲਾ ਦੀ ਪਾਰਟੀ ਭਾਜਪਾ ਨੇ ਖਾਈ, ਹੁਣ ਨਿਤਿਸ਼ ਨੂੰ ਮਤਲਬ ਕਿ ਵਲੇਟਾ ਮਾਰ ਲਿਆ, ਕੋਟਕਪੂਰਾ ਤੋਂ ਨਿਕਲਦੇ ਹੀ ਸੁਖਵੀਰ ਦੀਆਂ ਅੱਖਾਂ ਬੰਦ ਹੋ ਜਾਂਦੀਆਂ, ਕਾਗਜ਼ ਕੱਢੇ ਆ, ਸਾਰਿਆਂ ਦਾ ਨੰਬਰ ਆਏਗਾ, ਜਿਵੇਂ ਤੁਹਾਨੂੰ ਪਤਾ ਹੀ ਆ। ਉਹ ਕਹਿੰਦੇ ਹੁੰਦੇ ਆ ਕਿ ਮੁੱਛਾਂ ਮਰੋੜ ਕੇ ਕੁਛ ਲੋਕ ਕਹਿੰਦੇ ਏਦਾਂ ਕਹਿੰਦੇ ਸੀ, ਓਦਾਂ ਕਹਿੰਦੇ ਸੀ, ਬੀਬੀ ਮਜੀਠੇ ਵਾਲੀ ਪਹਾੜ ਮੰਗਦੀ ਆ, ਦੇਖੋ ਕਿਹੋ ਜਿਹੀਆਂ ਗੱਲਾਂ ਹੈ। ਮਤਲਬ ਕਿ ਮਜੀਠੇ ਦੇ ਪੱਖ ਦੇ ਵਿੱਚ ਬਾਜਵਾ ਆਇਆ, ਮੈਨੂੰ ਪਤਾ ਉਹਨੇ 골ਡ ਦੇ ਬਿਸਕੁਟ ਮੰਗਾਏ ਆ, 2-2 ਕਰੋੜ ਦੀਆਂ ਗੱਡੀਆਂ ਲੈ ਰਹੇ। ਅਰੇ ਯਾਰ ਤੁਸੀਂ ਫੜੋ ਇਹਨਾਂ ਨੂੰ, ਕਿਸ ਤਰ੍ਹਾਂ ਦਾ ਭਾਸ਼ਣ ਮੁੱਖ ਮੰਤਰੀ ਦਾ। ਮੈਂ ਅੱਗੇ ਤੁਹਾਨੂੰ ਕਿਹਾ ਕਿ ਸਾਨੂੰ ਕਈ ਵਾਰ ਲੱਜਾ ਆਉਂਦੀ ਆ ਇਸ ਤਰ੍ਹਾਂ ਦੀ ਟੀਕਾ ਟਿੱਪਣੀ ਕਰਦੇ ਆ ਵੀ ਕਿ ਮੁੱਖ ਮੰਤਰੀ ਸਾਹਿਬ ਤੇ ਇਹੋ ਜਿਹੇ ਖੁੱਬੇ ਆ, ਇਹੋ ਜਿਹੇ ਖੁੱਬੇ। ਅੱਗੇ ਕਹਾਣੀਆਂ ਮਾਰਦੇ ਹੁੰਦੇ ਸੀ ਲੋਕ, ਕਈ ਵਾਰ ਬੱਚਾ ਵੜ ਜਾਂਦਾ ਹੁੰਦਾ ਸੀ ਕਹਾਣੀ ਦੇ ਵਿੱਚ ਤੇ ਉਹ ਉੱਥੇ ਹੀ ਸਲਿੱਪ ਜੇ ਕੱਢੀ ਜਾਂਦਾ ਸੀ, ਕਹਾਣੀ ਤੋਂ ਬਾਹਰ ਨਹੀਂ ਸੀ ਆਉਂਦਾ। ਉਦੋਂ ਕੱਚੇ ਕੋਠੇ ਲਿਪਣ ਵਾਸਤੇ ਅਸੀਂ ਮਿੱਟੀ ਤੇ ਤੂੜੀ ਪਾ ਕੇ ਉਹ ਕਹਾਣੀ ਤਿਆਰ ਕਰਦੇ ਸਾਂ। ਏਦਾਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਉਸ ਕਹਾਣੀ ਵਿੱਚ ਫਸ ਗਏ ਨੇ, ਉਹਦੇ ਚੋਂ ਨਿਕਲ ਨਹੀਂ ਪਾ ਰਹੇ। ਪਰ ਪ੍ਰਵੀਨ ਜੀ, ਇਹਨਾਂ ਦੇ ਭਾਸ਼ਣ ਜਿਹੜੇ ਆ ਉਹ ਬਿਲਕੁਲ ਇੱਕ ਤਬਕੇ ਨੂੰ ਜ਼ਰੂਰ ਲਵਾਉਂਦੇ ਆ, ਉਹਨਾਂ ਨੂੰ ਖੁਸ਼ ਕਰਦੇ, ਉਹਨਾਂ ਦੀ ਜੋ ਚਾਹਤ ਹੈ ਉਸਨੂੰ ਪੱਠੇ ਜ਼ਰੂਰ ਪਾਉਂਦੇ ਆ। ਪਰ ਨਾ ਤਾਂ ਰਿਪੋਰਟ ਕਾਰਡ ਹੈ, ਨਾ ਭਵਿੱਖ ਮੁਖੀ ਯੋਜਨਾਵਾਂ ਨੇ, ਨਾ ਕੋਈ ਤਥਾਤਮਕ ਜਾਣਕਾਰੀ ਹੈ, ਨਾ ਕੋਈ ਡਾਟਾ ਹੈ, ਕੁਝ ਨਹੀਂ। ਔਰ ਮੇਰੀ ਜਾਣਕਾਰੀ ਇਹ ਆ ਕਿ ਕੁਝ ਅਫਸਰਾਂ ਨੇ ਪਹਿਲ ਡਾਟਾ ਇਹਨਾਂ ਨੂੰ ਦੇਣ ਦਾ ਯਤਨ ਕੀਤਾ, ਕਹਿੰਦੇ ਯਾਰ ਤੁਸੀਂ ਮੈਨੂੰ ਸਿਖਾਓਗੇ। ਉਸ ਤੋਂ ਬਾਅਦ ਉਹ ਕਹਿੰਦੇ ਕਿ ਡਾਟਾ ਵਗੈਰਾ ਇਹਨਾਂ ਨੂੰ ਦੇਣਾ ਬੰਦ ਹੀ ਕਰਤਾ, ਕਹਿੰਦੇ ਕਿ ਸਰ ਤੁਸੀਂ ਆਪ ਹੀ ਤਿਆਰ ਕਰ ਲਿਆ ਕਰੋ। ਸਹੀ ਹੈ ਜੀ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਕਾਂਗਰਸੀਆਂ ਦੀ, ਕਹਿੰਦੇ ਆਸ਼ੂ ਤੇ ਵੜਿੰਗ ਹੁਣ ਇਕੱਠੇ ਨਜ਼ਰ ਆਏ ਆ ਜੀ। ਦੇਖੋ ਇਹ ਵੀ ਤਰਨ ਦੇ ਵਿੱਚ ਅਜੂਬਾ ਹੋ ਗਿਆ। ਹਮ ਬਨੇ ਤੁਮ ਬਨੇ ਇੱਕ ਦੂਜੇ ਕੇ लिए, ਪਰ ਕਾਂਗਰਸ ਦੇ ਵਿੱਚ ਏਦਾਂ ਲੱਗਦਾ ਹੈ ਕਿ ਹਮ ਬਣੇ ਤੁਮ ਬਨੇ ਇੱਕ ਦੂਜੇ ਕੇ ਜੁੰਡੇ ਪੱਟਣ ਕੇ लिए। ਤਾਂ ਇਹ ਇਹਨਾਂ ਦਾ ਕੰਮ ਜਿਹੜਾ ਉਹ ਏਦਾਂ ਹੀ ਚੱਲਦਾ ਰਹਿੰਦਾ। ਪਰ ਇਹ ਮੰਚ ਤੇ ਜ਼ਰੂਰ ਮਿਲੇ ਆ। ਕਈ ਵਾਰ ਗੱਲ ਇਹ ਆ ਕਿ ਕੋਠੇ ਤੇ ਚੜੇ ਦੋ ਜਿਹੜੇ ਚਾਹਤ ਵਾਲੇ ਹੁੰਦੇ ਆ ਨਾ, ਕਦੇ ਜਿਹੜੇ ਵੱਖੋ ਵੱਖਰੇ ਘਰ ਵਸਾ ਕੇ ਬੈਠੇ ਹੁੰਦੇ, ਉਹ ਸਿਰਫ ਵੇਖ ਹੀ ਸਕਦੇ ਇੱਕ ਦੂਜੇ ਨੂੰ, ਕੁਝ ਨਹੀਂ ਕਹਿ ਸਕਦੇ। ਨਜ਼ਰਾਂ ਮਿਲਦੀਆਂ ਤੇ ਬਸ ਠੀਕ ਠਾਕ ਆ, ਉਹਦੇ ਵਾਲਾਂ ਵਿੱਚ ਸਫੈਦੀ ਭਰ ਗਈ ਹੋਵੇਗੀ, ਉਮਰ ਅਸਰ ਉਸ ਤੇ ਕਰ ਗਈ ਹੋਵੇਗੀ। ਗੱਲਾਂ ਗਾਂਦੀਆਂ, ਗੱਲਾਂ ਥੋੜੀਆਂ ਡੂੰਘੀਆਂ ਨੇ। ਤਾਂ ਗੱਲ ਅਸਲ 'ਚ ਇਹ ਆ ਕਿ ਕਈ ਵਾਰ ਸਾਹਮਣੇ ਬੰਦਾ ਖਲੋਤਾ ਹੁੰਦਾ ਹੈ, ਤੁਹਾਨੂੰ ਜਾਣਦਾ ਹੁੰਦਾ, ਤੁਹਾਡਾ ਯਾਰ ਹੁੰਦਾ ਹੈ, ਕਿਸੇ ਟਾਈਮ ਦਾ ਪਿਆਰ ਹੁੰਦਾ, ਫਸਟ ਲਵ, ਪਰ ਸਿਰਫ ਨਜ਼ਰ ਮਿਲ ਸਕਦੀ ਹੈ, ਜਾਂ ਕਿਸੇ ਜਗ੍ਹਾ ਤੇ ਇਕੱਠੇ ਵੀ ਹੋ ਸਕਦੇ, ਬੋਲ ਬੁਲਾਰਾ ਨਹੀਂ। ਇਹੋ ਹਾਲ ਇਹਨਾਂ ਦਾ। ਮੰਚ ਤੇ ਇਕੱਠੇ ਜ਼ਰੂਰ ਹੋਏ ਨੇ, ਪਰ ਕੋਈ ਹਾਏ ਹੈਲੋ ਨਹੀਂ, ਬਸ ਹਮਕਾ ਤਮਕਾ ਨਹੀਂ ਹੈ ਕੁਝ ਵੀ। ਪਰ ਠੀਕ ਹੈ, ਪਰ ਇਹਦੇ ਵਿੱਚ ਵੀ ਕਾਂਗਰਸ ਦਾ ਫਾਇਦਾ ਹੈ, ਕਿਉਂਕਿ ਦੇਖੋ ਕਾਂਗਰਸ ਦੀ ਹਾਈ ਕਮਾਨ ਬਾਰੇ ਜਿੰਨਾ ਕੁ ਮੈਨੂੰ ਪਤਾ ਲੱਗਿਆ ਪ੍ਰਵੀਨ ਜੀ, ਉਹ ਸਪਸ਼ਟ ਕਰ ਰਹੇ ਆ ਕਿ ਬਾਈ ਤੁਸੀਂ ਬੇੜਾ ਕਰਕੇ ਜੇ ਹਰਿਆਣੇ ਵਾਂਗੂ ਕਰਤਾ ਨਾ, ਫਿਰ ਤੁਸੀਂ ਆਪ ਹਿਸਾਬ ਲਾ ਲਿਓ। ਇਸੇ ਕਰਕੇ ਤੁਸੀਂ ਦੇਖੋਗੇ ਕਿ ਇਹਨਾਂ ਦੀਆਂ ਬਿਆਨਬਾਜ਼ੀਆਂ ਤੇ ਪਿਛਲੇ ਕੁਝ ਹਫ਼ਤਿਆਂ ਤੇ ਗੌਰ ਕਰੋ, ਕੋਈ ਮੈਨੂੰ ਦੇਖੋ ਰਾਜਾ ਵੜਿੰਗ ਤੇ ਕਿੰਨੇ ਹਮਲੇ ਕੀਤੇ ਗਏ ਪਿਛਲੇ ਦਿਨਾਂ 'ਚ। ਰਾਜਾ ਵੜਿੰਗ ਨੇ ਇੱਕ ਦੋ ਬਿਆਨ ਖਾਲਿਸਤਾਨ ਦੇ ਸੰਦਰਭ 'ਚ ਜ਼ਰੂਰ ਦਿੱਤੇ, ਤੇ ਮੈਂ ਕਿਹਾ ਸੀਗਾ ਕਿ ਦੇਖੋ ਤੇ ਐਂਟੀ ਖਾਲਿਸਤਾਨੀ ਹੈ ਉਹ, ਉਹਨਾਂ ਦੀ ਆਈਡੀਓਲੋਜੀ ਉਹ ਤੇ ਬੋਲਣਗੇ ਨਾ, ਕਿਉਂਕਿ ਉਹਨਾਂ ਨੇ ਆਪਦੀ ਵੋਟ ਪੋਲਰਾਈਜ਼ਡ ਕਰਨ ਦਾ ਯਤਨ ਕਰਨਾ ਹੈ। ਪਰ ਤੁਸੀਂ ਇਸ ਤੋਂ ਛੁੱਟ ਦੇਖੋ ਕਿ ਜਿੰਨੇ ਵੀ ਹਮਲੇ ਹੋਏ ਨੇ, ਰਾਜਾ ਵੜਿੰਗ ਨੇ ਕੋਈ ਰਿਐਕਟ ਨਹੀਂ ਕੀਤਾ ਖਾਸ ਤੌਰ ਤੇ। ਜੇ ਤੁਸੀਂ ਵੇਖੋ, ਜੇ ਤੁਸੀਂ ਰੰਧਾਵਾ ਸਾਹਿਬ ਨੂੰ ਦੇਖੋ, ਕੋਈ ਵੱਡਾ ਤਿੱਖਾ ਬਿਆਨ ਨਹੀਂ ਉਹਨਾਂ ਦਾ,
ਬਾਜਵਾ ਸਾਹਿਬ ਦੇ ਕੈਂਡੀਡੇਟ ਨੇ ਕਰਨਵੀਰ ਬੁਰਜ। ਠੀਕ ਹੈ। ਬਾਜਵਾ ਸਾਹਿਬ ਵੀ ਬਹੁਤ ਸੰਕੋਚ ਕੇ ਚੱਲਦੇ, ਇਹਨਾਂ ਦੇ ਖਾਤੇ ਚੋਂ ਆਏ ਨੇ। ਕੁਲਵੀਰ ਜੀਰਾ, ਰਾਣਾ ਗੁਰਜੀਤ, ਤੁਸੀਂ ਦੇਖ ਲਓ। ਮੈਂ ਤੁਹਾਨੂੰ ਕਿੰਨੇ ਨਾਂ ਤੁਸੀਂ ਨੋਟ ਕਰੀ ਚਲੋ, ਮੈਂ ਨਾਂ ਗਣਾਈ ਚੱਲਦਾ ਜੀ। ਚਰਨਜੀਤ ਚੰਨੀ, ਪ੍ਰਗਟ ਸਿੰਘ, ਇਵਨ ਦੈਟ ਸਿੱਧੂ ਸਾਹਿਬ। ਮੈਨੂੰ ਦੱਸ ਦਿਓ ਪਿਛਲੇ 3-4 ਹਫ਼ਤਿਆਂ ਚੋਂ ਕਿਸੇ ਦਾ ਕੋਈ ਤਿੱਖਾ ਬਿਆਨ ਆਇਆ, ਕਿਸੇ ਦੀ ਕੋਈ ਇੰਟਰਵਿਊ ਆਈ ਹੈ ਇੱਕ ਦੂਜੇ ਦੇ ਉਲਟ? ਨਹੀਂ ਤੇ ਵੀਡੀਓ ਪਾਈ ਜਾਂਦੇ ਨੇ। ਸਹੀ ਗੱਲ, ਬਿਲਕੁਲ। ਤਾਂ ਹੋ ਸਕਦਾ ਹੈ ਕਿ ਜਿਹੜੀ ਇਹਨਾਂ ਦੀ ਹਿਕਮਤ ਅਮਲੀ ਹੈ, ਰਣਨੀਤੀ ਹੈ, ਉਸੇ ਦਾ ਹੀ ਹਿੱਸਾ ਹੋਵੇ ਕਿ ਘੱਟੋ ਘੱਟ ਯਾਰ ਜੇ ਬੁਲਾਉਣਾ ਨਹੀਂ ਤਾਂ ਇੱਕ ਮੰਚ ਤੇ ਤਾਂ ਤੁਹਾਨੂੰ ਆਉਣਾ ਪਊਗਾ। ਸਾਰੇ ਚਿਹਰਿਆਂ ਦੀ ਜ਼ਰੂਰਤ। ਸੋ ਇਸ ਕਰਕੇ ਇਹ ਦਿਸੇ ਜ਼ਰੂਰ ਨੇ ਦੋ ਵੱਡੇ ਚਿਹਰੇ। ਇਹਨਾਂ ਦਾ ਆਪਸੀ ਮਨਮੁਟਾਵ ਵੀ ਜਿਹੜਾ ਸੀਗਾ ਨਾ ਪ੍ਰਵੀਨ ਜੀ, ਉਹਦੇ ਪਿੱਛੇ ਵੀ ਇੱਕ ਕਹਾਣੀ ਹੈ, ਲੰਬੀ ਚੌੜੀ ਕਹਾਣੀ ਹੈ, ਕਿਤੇ ਮੈਂ ਤੁਹਾਨੂੰ ਦੱਸ ਦੂੰਗਾ, ਜਿਹੜੀ ਕਦੇ ਆਈ ਨਹੀਂ ਹੈ ਸਾਹਮਣੇ, ਨਹੀਂ ਆਈ ਖੁੱਲ ਕੇ, ਨਾ ਹੀ ਕਦੇ ਇਹਨਾਂ ਨੇ ਦੱਸੀ ਆ। ਉਹ ਅਸਲ ਦੇ ਵਿੱਚ ਥੋੜੀ ਮਿਸਅੰਡਰਸਟੈਂਡਿੰਗ ਵੀ ਸੀਗੀ, ਪਰ ਕਿਉਂਕਿ ਦੋਨਾਂ ਦੇ ਸੁਭਾਅ ਅਲੱਗ-ਅਲੱਗ ਨੇ, ਦੋਨਾਂ ਦੇ ਕਹਿ ਲਓ ਕਿ ਰੁਤਬੇ ਵੀ ਹੁਣ ਤੇ ਜੁਦਾ-ਜੁਦਾ ਨੇ, ਸੋ ਇਸ ਕਰਕੇ ਕਈ ਵਾਰ ਪਾਟਕ ਪੈ ਜਾਂਦਾ। ਤਾਂ ਕਾਂਗਰਸ ਜੇ ਇੱਕ ਨਹੀਂ ਹੋਏਗੀ ਤਾਂ ਕਾਂਗਰਸ ਕਦੇ ਵੀ ਸਰਕਾਰ ਨਹੀਂ ਬਣਾ ਸਕੇਗੀ, ਐਸਾ ਮੇਰਾ ਮੰਨਣਾ ਹੈ। ਕਾਂਗਰਸ ਵਾਸਤੇ ਸਭ ਤੋਂ ਵੱਡੀ ਚੁਣੌਤੀ ਸੱਤਾ ਨਹੀਂ ਹੈ, ਸਭ ਤੋਂ ਵੱਡੀ ਚੁਣੌਤੀ ਕਿ ਸੱਤਾ ਤੇ ਪਹੁੰਚਣ ਵਾਸਤੇ ਏਕਾ ਕਰੋ ਪਹਿਲਾਂ। ਜੀ ਜੀ, ਬਿਲਕੁਲ ਬਿਲਕੁਲ। ਵੈਸੇ ਵੀ ਮਿੰਟੂ ਜੀ, ਚਲੋ ਤੁਸੀਂ ਤਾਂ ਹੁਣ ਗਰਾਊਂਡ ਤੇ ਹੋ, ਤੁਹਾਨੂੰ ਜ਼ਿਆਦਾ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਆ। ਸਾਰੀਆਂ ਪਾਰਟੀਆਂ ਦੇ ਨਾ ਅੱਡੋ ਅੱਡ ਸਰਵੇ ਹੋ ਰਿਹਾ 2027 ਦੇ ਲਈ, ਤੇ ਜਿਹੜਾ ਕਾਂਗਰਸ ਪਾਰਟੀ ਦੇ ਲਈ ਸਰਵੇ ਹੋ ਰਿਹਾ ਨਾ, ਉਹਨਾਂ ਨੇ ਮੇਨ ਗੱਲ ਇਹ ਉਭਾਰੀ ਹੈ ਵੀ ਐਂਟੀ ਇਨਕੰਬੈਂਸੀ ਆਮ ਆਦਮੀ ਪਾਰਟੀ ਦੇ ਲਈ ਹੈਗੀ ਹੈ ਬਹੁਤ ਵੱਡੀ, ਤੇ ਇਹ ਤੁਹਾਡੇ ਲਈ ਇੱਕ ਮੌਕਾ ਹੋ ਸਕਦਾ, ਪਰ ਤੁਹਾਡੀ ਆਪ ਦੀ ਫੁੱਟ ਹੀ ਨਹੀਂ ਸੂਤ ਆ ਰਹੀ। ਨਹੀਂ, ਸਰਵੇ ਦੀ ਜੇ ਗੱਲ ਕਰੀਏ, ਸਰਵੇ ਜਿਹੜਾ ਹਾਲ ਦੇ ਦਿਨਾਂ ਵਿੱਚ ਸਭ ਤੋਂ ਵੱਡਾ ਸਰਵੇ ਹੋਇਆ 600-700 ਬੰਦਿਆਂ ਦੀ ਟੀਮ ਨੇ ਕੀਤਾ, ਉਹ ਕੀਤਾ ਆਮ ਆਦਮੀ ਪਾਰਟੀ ਦੀ ਟੀਮ ਨੇ। ਤਾਂ ਉਸ ਸਰਵੇ ਦੀ ਵੀ ਅਸੈਸਮੈਂਟ ਇਹੋ ਕਿ ਕਾਂਗਰਸ ਜਿਹੜੀ ਅੱਜ ਦੀ ਘੜੀ 'ਚ ਇਲੈਕਸ਼ਨ ਹੁੰਦਾ ਤਾਂ ਉਹ 60-70 ਤੱਕ ਲਿਜਾ ਸਕਦੀ ਹੈ। ਹਾਂਜੀ, ਤੇ ਉਹ ਸਰਵੇ ਨੇ ਇਹ ਵੀ ਚੀਜ਼ ਕੱਢੀ ਹੈ ਵੀ ਚੰਨੀ ਸਭ ਤੋਂ ਅੱਗੇ ਹੈ ਇਸ ਰੇਸ ਦੇ ਵਿੱਚ, ਹਰਮਨ ਪਿਆਰਤਾ ਦੇ ਮਾਮਲੇ ਦੇ ਵਿੱਚ। ਉਹ ਦੇਖੋ ਇਲੈਕਸ਼ਨ ਮਹੀਨੇ ਪਏ, ਲਗਭਗ 15 ਮਹੀਨੇ ਪਏ ਨੇ, ਹਾਲਾਤ ਬਦਲਣਗੇ, ਕੋਈ ਵੀ ਸਰਵੇ ਲਾਸਟ ਤਾਂ ਹੋ ਨਹੀਂ ਸਕਦਾ। ਤਾਂ ਆਉਣ ਵਾਲੇ ਸਮੇਂ ਪਰ ਜੇ ਕਾਂਗਰਸ ਮਜ਼ਬੂਤੀ ਨਾਲ ਇੱਥੋਂ ਸਟਾਰਟਿੰਗ ਕਰਦੀ ਆ ਅੱਜ 15 ਮਹੀਨੇ ਦੂਰ ਦਾ ਸਫ਼ਰ ਤੈਅ ਕਰਨ ਵਾਸਤੇ, ਤਾਂ ਫਿਰ ਉਹਨਾਂ ਦੇ ਕੋਲ ਏਕਾ ਹੀ ਸਭ ਤੋਂ ਵੱਡਾ ਕਹਿ ਲਓ ਕਿ ਹਥਿਆਰ ਹੋ ਸਕਦਾ, ਕਿਉਂਕਿ ਚਿਹਰੇ ਤੇ ਹੈ ਨੇ ਨਾ। ਜੇ ਚੰਨੀ ਸਾਹਿਬ ਅਪੀਲ ਕਰਦੇ ਨੇ ਕਿਸੇ ਇੱਕ ਵਰਗ ਨੂੰ, ਤਾਂ ਉਹਨਾਂ ਦੇ ਕੋਲ ਰਾਣਾ ਗੁਰਜੀਤ ਹੈ ਇੱਕ ਵਰਗ ਨੂੰ ਅਪੀਲ ਕਰਨ ਲਈ, ਉਹਨਾਂ ਦੇ ਕੋਲ ਇੱਕ ਵਰਗ ਨੂੰ ਅਪੀਲ ਕਰਨ ਲਈ ਖਹਿਰਾ ਹੈ, ਪੰਥਕ ਜਾਂ ਕਹਿ ਲਓ ਕਿ ਜੋ ਪੰਜਾਬੀ ਸੈਂਟੀਮੈਂਟ ਹੈ ਬਹੁਤ ਜ਼ਿਆਦਾ, ਜਾਂ ਕਈ ਵਾਰ ਆਪਾਂ ਦੇਖਦੇ ਹਾਂ ਕਿ ਕੁਝ ਥੋੜਾ ਅੱਗੇ ਜਾ ਕੇ ਐਕਸਟ੍ਰੀਮ ਲੈਵਲ ਤੇ ਚਲੇ ਜਾਂਦਾ ਉਹ ਸੈਂਟੀਮੈਂਟ, ਤਾਂ ਉਸ ਨੂੰ ਕੈਸ਼ ਕਰ ਕੀਤਾ ਜਾ ਸਕਦਾ। ਸੋ ਸਾਰਿਆਂ ਦੀ ਮਹੱਤਤਾ ਹੈ, ਪਰ ਉਹ ਇੱਕ ਇੱਕ ਕਰਕੇ ਹੈ ਨਾ। ਉਹ ਇੱਕ ਸ਼ੇਅਰ ਮੈਂ ਸੁਣਿਆ ਸੀ ਬਹੁਤ ਸਾਲ ਪਹਿਲਾਂ, ਮੈਂ ਅਕਸਰ ਬੋਲਦਾ ਹੁੰਦਾ कि एक हो जाए तो बन सकते हैं खुर्शीदे मुबीन, वरना बिखरे हुए तारों से क्या काम बने हैं। ਸਹੀ, ਬਿਲकुल ਬਿਲकुल। ਤੇ ਅਗਲੀ ਗੱਲ ਕਰੀਏ ਮਿੰਟੂ ਜੀ, ਬਲਵੰਤ ਸਿੰਘ ਰਾਜੂਆਣਾ ਦੀ, ਇਹਨਾਂ ਨੂੰ ਬਾਹਰ ਲਿਆਂਦਾ ਗਿਆ ਜੀ। ਦੇਖੋ, ਬਾਹਰ ਲਿਆਉਣ ਦਾ ਮਤਲਬ ਇਹ ਨਹੀਂ ਹੈ ਕਿ ਰਾਜੂਆਣਾ ਨੂੰ ਛੱਡ ਦਿੱਤਾ ਗਿਆ ਹੈ ਬਾਹਰ, ਮਤਲਬ ਕਿ ਜੇਲ੍ਹ ਤੋਂ ਬਾਹਰ, ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਦੰਦਾਂ ਦੀ ਜਾਂਚ ਪੜਤਾਲ ਵਾਸਤੇ, ਦੰਦਾਂ ਦੇ ਚੈੱਕਅਪ ਵਾਸਤੇ। ਗੱਲ ਇਹ ਆ ਕਿ ਪੜਤਾਲ ਤੇ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ, ਜਾਂਚ ਠੀਕ ਹੈ ਵੈਸੇ, ਪੜਤਾਲ ਖੋਜਣ, ਪਰ ਹੋ ਸਕਦਾ ਕੋਈ ਇਦਾਂ ਦਾ ਹੋਵੇ ਵੀ। ਤਾਂ ਅੱਗੇ ਵੀ ਬਲਵੰਤ ਸਿੰਘ ਰਾਜੂਆਣਾ ਨੂੰ ਦੰਦਾਂ ਦੀ ਬਿਮਾਰੀ ਦੇ ਚੱਲਦਿਆਂ ਕਈ ਵਾਰ ਡੈਂਟਲ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ, ਰੈਗੂਲਰ ਜਾਂਚ ਜਿਹੜੀ ਹੈ ਫਿਰ ਤੁਹਾਨੂੰ ਪਤਾ ਦੰਦਾਂ ਦੀ ਕਰਵਾਉਣੀ ਪੈਂਦੀ ਹੈਗੀ ਆ। ਤਾਂ ਇੱਥੇ ਬੋਲਦੇ ਆ, ਮਤਲਬ ਇੱਕ ਗੱਲ ਜਿਹੜੀ ਰਾਜੂਆਣਾ ਨੇ ਆਖੀ ਆ ਉਹ ਇਹੋ ਕਹੀ ਆ ਕਿ 30 ਸਾਲ ਬਾਅਦ ਵੀ ਕੇਸ ਦੇ ਵਿੱਚ ਫੈਸਲਾ ਨਹੀਂ, ਹੁਣ ਅਕਾਲ ਤਖਤ ਫੈਸਲਾ ਕਰੇ। ਠੀਕ ਹੈ ਜੀ। ਉਧਰ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਆ, ਬੀਤੇ ਦਿਨ ਹੀ ਤੁਹਾਨੂੰ ਪਤਾ ਹੈ ਕੁਛ ਪੰਥਕ ਮੋਤਬਰ ਵੀ ਜਾ ਕੇ ਮਿਲ ਕੇ ਆਏ ਸਨ, ਉਸ ਤੋਂ ਬਾਅਦ ਰਾਜੂਆਣਾ ਦਾ ਬਾਹਰ ਆਉਣਾ, ਇਸ ਤਰ੍ਹਾਂ ਦੀ ਗੱਲ ਕਰਨੀ। ਤੇ ਤੁਹਾਨੂੰ ਪਤਾ ਤਰਨਤਾਰਨ ਦਾ ਇਲੈਕਸ਼ਨ ਵੀ ਨਜ਼ਦੀਕ ਆ ਰਿਹਾ, ਅਕਾਲੀ ਉੱਥੇ ਵੀ ਆਪਣੀ ਹਾਜ਼ਰੀ ਭਰਵੀਂ ਕਰਨਾ ਚਾਹੁੰਦੇ ਆ। ਸੋ ਇਹ ਸਾਰੀਆਂ ਕਿਆਸਾਂ ਆਈਆਂ ਆਪਣੀ ਜਗ੍ਹਾ ਆ, ਪਰ ਜਿਹੜੀ ਸੁਣਵਾਈ ਹੁਣ ਮੈਨੂੰ ਉਹਦੀ ਅਪਡੇਸ਼ਨ ਨਹੀਂ ਹੈਗੀ ਕਿ ਜਿਹੜੀ ਸੁਣਵਾਈ 15 ਅਕਤੂਬਰ ਨੂੰ ਟਲੀ ਹੈ, ਕਿਉਂਕਿ ਕੁਝ ਬੰਦੇ ਤੇ 15 ਅਕਤੂਬਰ ਨੂੰ ਫਾਂਸੀ ਦੇਣ ਵਾਸਤੇ ਕਾਲੇ ਸੀ ਕਿ 15 ਅਕਤੂਬਰ ਨੂੰ ਰਾਜੂਆਣਾ ਨੂੰ ਫਾਂਸੀ ਹੋ ਜਾਣੀ ਹੈ, ਉਹ ਕਿੱਧਰ ਗਏ?
ਤਾਂ ਗੱਲ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਉਹ ਸੁਣਵਾਈ ਦੀ ਵੀ ਤਾਰੀਖ ਜਿਹੜੀ ਆ ਉਹ ਨਿਸ਼ਚਿਤ ਹਾਲੇ ਤੱਕ ਹੋਈ ਮੈਨੂੰ ਦਿਖਾਈ ਨਹੀਂ ਦਿੱਤੀ ਕਿ ਕਿੰਨੀ ਆ। ਪਰ ਇੱਕ ਗੱਲ ਜਿਹੜੀ ਇਮਕਾਨ ਦੇ ਰੂਪ ਦੇ ਵਿੱਚ ਵੇਖੀ ਜਾ ਰਹੀ ਸੀਗੀ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿ ਗਿਆਨੀ ਜੀ ਦੀ ਦਸਤਾਰਬੰਦੀ ਜਿਹੜੀ ਮੁੜ ਤੋਂ ਹੋ ਰਹੀ ਆ ਕਿ ਕੀ ਉਹਨਾਂ ਨੂੰ ਪੱਕੇ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਦੀ ਸੇਵਾ ਦੇ ਕੇ ਕਾਰਜਕਾਰੀ ਜਾਂ ਪੱਕੇ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਜਾ ਰਿਹਾ ਤਾਂ ਇਸ ਸੰਦਰਭ ਚ ਸਮਝ ਲਓ ਕਿ ਮੈਂ ਸਿਖਰ ਵਾਲੀ ਪੌੜੀ ਤੇ ਗੱਲ ਕੀਤੀ ਆ। ਉਹ ਕਹਿੰਦੇ ਨਹੀਂ ਐਸਾ ਨਹੀਂ, ਬਲਕਿ ਕੁਝ ਨਾਰਾਜ਼ ਜਥੇਬੰਦੀਆਂ ਨੂੰ ਹੀ ਇਸ ਦਸਤਾਰਬੰਦੀ ਚ ਸੱਦਿਆ ਗਿਆ ਤਾਂ ਕਿ ਨਾਰਾਜ਼ਗੀਆਂ ਦੂਰ ਹੋ ਸਕਣ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਰਹੇ ਨੇ ਉਹਨਾਂ ਸਮਾਗਮਾਂ ਵਾਸਤੇ ਇਕਜੁੱਟ ਹੋ ਕੇ ਤਿਆਰੀਆਂ ਰੱਖੀਏ। ਜੀ ਜੀ। ਤੇ ਅਗਲੇ ਮਾਮਲੇ ਦੀ ਗੱਲ ਕਰੀਏ ਮਿੰਟ ਜੀ, ਆਪਾਂ SHO ਜਿਹਦੇ ਬਾਰੇ ਆਪਾਂ ਲੰਘੇ ਦਿਨੀ ਵੀ ਗੱਲ ਕੀਤੀ ਸੀ, ਅਸ਼ਲੀਲ ਗੱਲਾਂ ਕਰਦਾ ਸੀ, ਉਹਦੇ ਤੇ ਸ਼ਿਕੰਜਾ ਕੱਸਿਆ ਗਿਆ। ਹਾਂਜੀ ਦੇਖੋ SHO ਤੇ ਕਾਰਵਾਈ ਤੇ ਜਦ ਹੀ ਹੋ ਜਾਣੀ ਚਾਹੀਦੀ ਸੀ, ਪਤਾ ਨਹੀਂ ਕਿਉਂ ਇਹਨਾਂ ਨੇ ਟਾਲੀ ਰੱਖੀ ਆ, ਉਹਨੂੰ ਸਸਪੈਂਸ਼ਨ ਤੇ ਲੈ ਗਏ। ਫਿਰ ਉਹਦੇ ਵਿੱਚ ਦੇਖੋ ਜੇ SC ਹੈ ਉਕਤ ਪੀੜਤਾ ਜਾਂ ਪੀੜਤਾ ਦੀ ਮਾਂ, SC ST ਐਕਟ ਲੱਗਣਾ ਚਾਹੀਦਾ ਹੁੰਦਾ, ਜਾਂ ਜੇ ਕੋਈ ਨਾਬਾਲਗ ਦੇ ਨਾਲ ਜਿਸਮਾਨੀ ਜਾਂ ਇਦਾਂ ਦੀ ਅਸ਼ਲੀਲ ਹਰਕਤ ਕਰਦਾ ਆ ਤਾਂ ਫਿਰ ਉਹਦੇ ਤੇ ਪੌਕਸੋ ਉਹ ਲੱਗਦਾ ਵਾ। ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਉਹ ਮਾਮਲਾ ਚਲੋ ਦੇਖੋ ਆਲੋਚਨਾ ਆਪਣੀ ਜਗ੍ਹਾ ਹੁੰਦੀ ਆ। ਮੈਂ ਇਸ ਗੱਲੋਂ ਅੱਜ ਉਹ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਭੈਣ ਸਾਡੀ ਰਾਜ ਲਾਲੀ ਗਿੱਲ, ਸਿਫਤ ਕਰਾਂਗਾ ਕਿ ਇਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਹੱਥ ਪਾ ਲੈਂਦੀ ਆ। ਇਹਨੇ ਬੁਲਾ ਕੇ ਬੜੀਆਂ ਲਾਹਨਤਾਂ ਪਾਈਆਂ ਕਿ ਤੇਰੀ ਪੋਤਰੀ ਦੀ ਉਮਰ ਦੀ ਆ ਪੀੜਤਾ, ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਵੇਖੋ ਕਿ ਇੱਕ ਬੰਦੇ ਨੂੰ ਸਲੂਟ ਵੱਜਦੇ ਹੁੰਦੇ ਆ, SHO ਨੂੰ ਥਾਣੇ 'ਚ ਸਲੂਟ ਵੱਜਦੇ ਹੁੰਦੇ ਆ। ਤੁਹਾਡੇ ਮੇਰੇ ਵਰਗਾ ਵੀ ਜਾਵੇ ਨਾ ਤੇ ਸਤਿ ਸ੍ਰੀ ਅਕਾਲ ਕਹਿਣੀ ਪੈਂਦੀ ਆ ਕਿ ਉਹ ਲਾਹਨਤਾਂ ਖਾ ਰਿਹਾ ਲਾਹਨਤੀ, ਤੇ ਸਿਰਫ ਆਪਣੀ ਠਰਕ ਕਰਕੇ, ਆਪਣੀ ਹਵਸ ਕਰਕੇ। ਤਾਂ ਉਸ ਤੋਂ ਬਾਅਦ ਇਹ ਜਿਹੜਾ ਫਲੋਰ ਦਾ ਇੱਕ ਹੋਰ ਮੰਚ ਆ, ਲੋਕ ਮੰਚ ਕਰਕੇ ਆ, ਕੁਛ ਮੈਨੂੰ ਪ੍ਰੈਸ ਨੋਟ ਵੀ ਭੇਜਦੇ ਹੁੰਦੇ ਆ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਕੰਮ ਕੀਤਾ। ਇਸ ਤੋਂ ਇਲਾਵਾ ਜਿਹੜੀ ਇਹ ਮਾਂ ਤੇ ਧੀ ਦੀ ਜੋੜੀ ਜਿਹੜੀ ਪੀੜਤ ਜੋੜੀ ਸੀ, ਇਸ ਤੋਂ ਇਲਾਵਾ ਵੀ ਇੱਕ ਔਰਤ ਆ ਗਈ। ਇਸ ਤੋਂ ਇਲਾਵਾ ਇੱਕ ਦੋ ਹੋਰ ਸ਼ਿਕਾਇਤਾਂ ਆਈਆਂ ਇਸ ਬੰਦੇ ਦੇ ਖਿਲਾਫ, ਭਾਰਤ ਭੂਸ਼ਣ ਦੇ ਖਿਲਾਫ, ਕਿ ਇਹ ਬੰਦਾ ਆਦਤਨ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ। ਤਾਂ ਖੈਰ ਹੁਣ ਇਹਦੇ ਤੇ ਮਾਮਲਾ ਦਰਜ ਕਰ ਲਿਆ, ਆਪਾਂ ਕਹਿ ਸਕਦੇ ਹਾਂ ਕਿ ਠੀਕ ਹੋ ਗਿਆ ਜੀ। ਤੇ ਸਰਕਾਰ ਕਹਿੰਦੇ ਹੁਣ ਤੇਲ ਤੇ ਹਲਦੀ ਵੀ ਦੇ ਸਕਦੀ ਹੈ। ਦੇਖੋ ਅਸੀਂ ਬੜੇ ਐਲਾਨ ਦੇਖੇ ਨੇ 2007 ਦੇ ਵਿੱਚ, ਮੈਂ ਇਸ ਯੋਜਨਾ ਨੂੰ ਕਹਿ ਲਓ ਕਿ ਠੀਕ ਢੰਗ ਨਾਲ ਚੱਲਦਿਆਂ ਯਾਨੀ ਸ਼ੁਰੂਆਤ ਹਾਸਲ ਕਰਦਿਆਂ ਦੇਖਿਆ, ਤੇ ਪਰ ਉਸ ਤੋਂ ਬਾਅਦ 2007 ਤੋਂ ਲੈ ਕੇ ਜਦੋਂ ਤੋਂ ਸਰਕਾਰ ਆਪਾਂ ਦੇਖੀ ਅਕਾਲੀ ਬਣੀ ਹੈ 2007 ਚ, ਅਕਾਲੀ ਭਾਜਪਾ ਸਰਕਾਰ, ਤਾਂ ਹੁਣ ਤੱਕ ਇਹ ਕਦੇ ਵੀ ਯੋਜਨਾ ਠੀਕ ਢੰਗ ਨਾਲ ਚੱਲ ਨਹੀਂ ਸਕੀ। ਕੁਝ ਨਾ ਕੁਝ ਹੋ ਜਾਂਦਾ, ਕਾਰਡ ਕੱਟ ਤੇ ਕੁਝ ਕਰ ਦਿੱਤਾ। ਤਾਂ ਉਸ ਵੇਲੇ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਯਤਨ ਆਰੰਭੇ ਸਨ, ਉਦੋਂ ਵੀ ਆਹ ਦੇਵਾਂਗੇ ਆਹ ਦੇਵਾਂਗੇ। ਹੋਇਆ ਕਿ ਉਲਟਾ ਅਕਾਲੀਆਂ ਦੇ ਰਾਜ ਦੇ ਵਿੱਚ ਜਿਹੜੀ ਇਹਨਾਂ ਨੇ ਉਹ ਸ਼ਾਇਦ ਏਜੰਸੀ ਉਸ ਵੇਲੇ ਮਾਰਕਫੈਡ ਨਿਸ਼ਚਿਤ ਕੀਤੀ ਸੀਗੀ, ਤਾਂ ਮਾਰਕਫੈਡ ਤੇ ਉਲਟਾ ਕਰਜ਼ਾਈ ਹੋ ਗਈ ਸੀ, ਜਿੰਨਾ ਕੁ ਮੈਨੂੰ ਯਾਦ ਹੈ। ਤਾਂ ਮਤਲਬ ਕਿ ਇਦਾਂ ਬਹੁਤ, ਫਿਰ ਕਾਂਗਰਸ ਨੇ ਵੀ 12 ਚ ਕਿਹਾ ਸੀ ਅਸੀਂ ਆਹ ਦੇਵਾਂਗੇ, ਚਾਹ ਪੱਤੀ ਦੇਵਾਂਗੇ, ਫਲਾਂ ਕਰਾਂਗੇ, ਧਮਕਾਂ ਕਰਾਂਗੇ, ਪਰ ਅਕਾਲੀ ਰਿਪੀਟ ਜ਼ਰੂਰ ਕਰ ਗਏ ਸਨ। ਇਸੇ ਹੀ ਸਕੀਮ ਦਾ ਵੀ ਇਹਨਾਂ ਨੂੰ ਲਾਹਾ ਬਹੁਤ ਮਿਲਿਆ ਸੀਗਾ। ਪਰ ਗੱਲ ਇਹ ਆ ਕਿ ਪ੍ਰਵੀਨ ਜੀ ਦੱਸਦੇ ਨੇ ਪਿਛਲੇ ਸਾਲਾਂ ਦੇ ਮੈਂ ਅੰਕੜੇ ਕੱਢ ਕੇ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ ਕਿ ਜਦੋਂ ਇਹਨਾਂ ਨੇ ਇਨਵੋਲਵ ਕੀਤੀਆਂ ਕੁਝ ਏਜੰਸੀਆਂ, ਤਾਂ ਉਹਦੇ ਵਿੱਚ ਪਨਸਪ ਵੀ ਸੀ ਮੇਰੇ ਖਿਆਲ ਦੇ ਨਾਲ, ਮਾਰਕਫੈਡ ਸੀ, ਠੀਕ ਹੈ, ਤਾਂ ਉਹਨਾਂ ਤੇ ਕਰੋੜਾਂ ਰੁਪਈਆ ਬੋਝ ਪੈ ਗਿਆ। ਪਨਸਪ ਤੇ ਇਸ ਸਮੇਂ 900 ਕਰੋੜ ਰੁਪਏ ਦਾ ਕਰਜ਼ਾ, ਉਸਨੂੰ ਇਸ ਕਰਜ਼ੇ ਤੇ ਹਰ ਮਹੀਨੇ 5.25 ਕਰੋੜ ਦਾ ਵਿਆਜ ਦੇਣਾ ਪੈ ਰਿਹਾ ਜੀ। ਜੀ ਹੁਣ ਨਵੇਂ ਸਿਰੇ ਤੋਂ ਮੰਨ ਲਓ ਜੇ ਇਹ ਖਬਰ ਆ ਰਹੀ ਹੈ ਜਿੱਦਾਂ ਕਿ ਤੇਲ, ਖੰਡ, ਦਾਲ ਤੇ ਹਲਦੀ ਵਗੈਰਾ ਦੇਣ ਦੇ ਵਿਚਾਰ ਹੋ ਰਿਹਾ, ਤਾਂ ਉਹਦਾ ਖਰਚਾ ਕੌਣ ਅਫੋਰਡ ਕਰੇਗਾ ਜੀ? ਕਿਹੜੀ ਏਜੰਸੀ ਕਰੇਗੀ ਜੀ? ਸਰਕਾਰ ਕਿੱਥੋਂ ਲਿਆਏਗੀ ਜੀ? ਸਹੀ ਹੈ। ਜੇ ਮੰਨ ਲਓ 1000-1500 ਕਰੋੜ ਦਾ ਬਜਟ ਬਣਦਾ, ਕਿੱਥੋਂ ਲਿਆਓਗੇ ਜੀ? ਮਤਲਬ ਕਿ ਇਸ ਤਰ੍ਹਾਂ ਦਾ ਧੱਕਾ ਤੇ ਇੱਕ ਕਦਮ ਹੋ ਰਿਹਾ ਖੂਹ ਵੱਲ ਨੂੰ, ਜੇ ਇਹ ਦੇਣਾ ਚਾਹੁੰਦੇ ਆ ਪੰਜਾਬ ਨੂੰ। ਸਹੀ ਹੈ, ਬਿਲਕੁਲ, ਕਿਉਂਕਿ ਪੰਜਾਬ ਅਫੋਰਡ ਹੀ ਨਹੀਂ ਕਰਦਾ ਜੀ ਇਦਾਂ ਦੀਆਂ ਚੀਜ਼ਾਂ ਫਿਲਹਾਲ। ਬਿਲਕੁਲ, ਉਹ ਤੇ ਜੋ ਹੈ ਉਹਦੇ ਵਿੱਚ ਕਟੌਤੀ ਦੀ ਮੰਗ ਕਰਦਾ ਹੈ ਕਿ ਕਟੌਤੀ ਕਰੋ, ਖਰਚੇ ਘਟਾਓ, ਬਜਟ ਆਪਣਾ ਵਧੀਆ ਰੱਖੋ, ਲੋਕਾਂ ਦੀ ਜੇਬ ਭਾਰੀ ਕਰੋ।
ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਪਹਿਲੀ ਗੱਲ ਤੇ ਹਾਲੇ ਕੋਈ ਆਫੀਸ਼ੀਅਲੀ ਸਟੇਟਮੈਂਟ ਸਰਕਾਰ ਦੀ ਤੇ ਆਈ, ਕੁਝ ਮੀਡੀਆ ਖਬਰਾਂ ਨੇ, ਮੀਡੀਆ ਖਬਰਾਂ ਤੁਹਾਨੂੰ ਪਤਾ ਕਈ ਵਾਰ ਪਲਾਂਟ ਵੀ ਕਰ ਦਿੱਤੀਆਂ ਜਾਂਦੀਆਂ ਨੇ, ਬਟ ਜੇ ਇਹਦਾ ਸਰਕਾਰ ਕਰਦੀ ਆ ਕਾਲੀ ਕਾਲੀ ਦੇ ਵਿੱਚ ਚੋਣ ਜਿੱਤਣ ਵਾਸਤੇ ਇਹਨਾਂ ਦਾ ਪੈਂਤੜਾ ਤੇ ਹੋ ਸਕਦਾ ਕਿ ਚਲੋ ਬੀਬੀਆਂ ਨੂੰ ਹਾਲੇ 1100 ਰੁਪਈਆ ਦੇਣਾ ਔਖਾ ਆ, ਤਾਂ ਘੱਟੋ ਘੱਟ ਸਭ ਜੀ। ਤੇ ਅਗਲੀ ਗੱਲ ਕਰੀਏ ਪ੍ਰਚਾਰ ਮੰਤਰੀ ਦੀ, ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ, ਕਹਿੰਦੇ ਬਿਹਾਰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਜੀ। ਹਾਂਜੀ ਦੇਖੋ, ਇਹਨਾਂ ਦੀ ਅੱਜ ਰੈਲੀਆਂ ਦੀ ਜਿਹੜੀ ਵਾਛੜ ਆ ਉਹ ਸਟਾਰਟ ਹੋ ਚੱਲੀ ਆ। ਤੁਹਾਨੂੰ ਪਤਾ ਰੈਲੀਆਂ ਇਹ ਫਿਰ ਧੂਆਂਧਾਰ ਕਰਦੇ ਨੇ। ਅੱਜ ਬੇਗੂਸਰਾਏ ਤੋਂ ਸ਼ਾਇਦ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਆ। ਅੱਜ ਪ੍ਰਧਾਨ ਮੰਤਰੀ ਦੇਖੋ, ਪ੍ਰਧਾਨ ਮੰਤਰੀ ਜਿਵੇਂ ਮੈਂ ਮੁੱਖ ਮੰਤਰੀ ਤੋਂ ਕਈ ਵਾਰ ਮਤਲਬ ਨਿਰਾਸ਼ ਹੋ ਜਾਂਦਾ, ਨਿਰਾਸ਼ ਸ਼ਬਦ ਇਸਤੇਮਾਲ ਕਰ ਲੈਣਾ ਚਾਹੀਦਾ ਮੇਰੇ ਖਿਆਲ ਦੇ ਨਾਲ, ਹੋਰ ਇਸ ਤੋਂ ਨਿਮਨ ਪੱਧਰ ਦਾ ਨਹੀਂ ਹੋ ਸਕਦਾ। ਏਦਾਂ ਮੈਂ ਪ੍ਰਧਾਨ ਮੰਤਰੀ ਤੋਂ ਤਾਂ ਕਈ ਸਾਲਾਂ ਤੋਂ ਨਿਰਾਸ਼ ਬਈ ਏਦਾਂ ਦੀਆਂ ਗੱਲਾਂ। ਦੇਖੋ ਹੋਇਆ ਕੀ ਆ ਕਿ ਉੱਥੇ ਇਹਨਾਂ ਨੇ ਅੱਜ ਇੱਕ ਹੋਰ ਸ਼ਗੂਫਾ ਛੱਡ ਦਿੱਤਾ ਕਿ ਮੋਬਾਈਲਾਂ ਦੀਆਂ ਟਾਰਚਾਂ ਜਗਾਓ। ਤੁਹਾਨੂੰ ਯਾਦ ਹੈ ਕਰੋਨਾ ਵੇਲੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਟਾਰਚਾਂ ਜਗਾਓ, ਰੌਸ਼ਨੀ ਕਰੋ, ਇਸ ਅੰਧਕਾਰ ਨੂੰ, ਕਰੋਨਾ ਦੇ ਅੰਧਕਾਰ ਨੂੰ ਭਜਾਓ। ਮਸ਼ਾਲਾਂ ਖੜ ਲੈ ਕੇ ਤੇ ਇਹਨਾਂ ਦੇ ਜਿਹੜੇ ਲੀਡਰ ਸੀ ਉਹ ਕਹਿੰਦੇ ਪਏ ਸੀ ਗੋ ਕਰੋਨਾ ਗੋ, ਚਾਈਨਾ ਵਾਇਰਸ ਗੋ ਗੋ ਗੋ। ਤੇ ਉਸ ਤੋਂ ਬਾਅਦ ਕਿੰਨੀਆਂ ਮੌਤਾਂ ਹੋਈਆਂ ਸੀ। ਸਹੀ ਹੈ। ਅਮਿਤਾਭ ਬੱਚਨ ਵਰਗੇ ਬੰਦੇ ਜਿਨ੍ਹਾਂ ਨੂੰ ਮਹਾਨਾਇਕ ਕਿਹਾ ਜਾਂਦਾ, ਪਤਾ ਨਹੀਂ ਕਿਹੜੇ ਮਹਾਂਮੂਰਖ ਇਹਨਾਂ ਦੇ ਇਹੋ ਜਿਹੇ ਨਾਮ ਰੱਖਦੇ ਨੇ, ਉਹ ਥਾਲੀਆਂ ਪੈ ਵਜਾਉਂਦੇ ਸੀ। ਅੱਜ ਤੁਸੀਂ ਵੇਖੋ ਦਿਨ 'ਚ ਇਹਨਾਂ ਨੇ ਮੋਬਾਈਲ ਦੀਆਂ ਟਾਰਚਰਾਂ ਜਗਾ ਕੇ ਜਿਹੜੀਆਂ ਟਾਰਚਾਂ ਨੇ ਤੇ ਕਿਹਾ ਕਿ ਦੇਖੋ ਤੁਹਾਡੇ ਕੋਲ ਤੇ ਮੋਬਾਈਲਾਂ ਦੇ ਵਿੱਚ ਰੌਸ਼ਨੀ, ਤੁਹਾਨੂੰ ਲਾਲਟੇਨ ਦੀ ਕੀ ਜ਼ਰੂਰਤ ਹੈ, ਤੇ ਲਾਲਟੇਨ ਚੋਣ ਨਿਸ਼ਾਨ ਹੈ ਜਿਹੜਾ ਉਹ ਲਾਲੂ ਹੋਰਾਂ ਦਾ। ਠੀਕ ਹੈ ਨਾ ਜੀ। ਤਾਂ ਮਤਲਬ ਕਿ ਅੱਜ ਇੱਕ ਹੋਰ ਚੀਜ਼ ਹੋਈ ਕਿ ਮੰਚ ਤੋਂ ਅਨਾਉਂਸਰ ਜਦੋਂ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦਾ ਨਾਮ ਭਾਸ਼ਣ ਦੇਣ ਲਈ ਪ੍ਰਪੋਜ਼ ਕਰ ਰਿਹਾ ਸੀਗਾ, ਤਾਂ ਪ੍ਰਧਾਨ ਮੰਤਰੀ ਨੇ ਪਾਸ ਬੈਠੇ ਨਿਤਿਸ਼ ਕੁਮਾਰ ਵੱਲ ਇਸ਼ਾਰਾ ਕੀਤਾ, ਚਿਰਾਗ ਨਹੀਂ। ਤੇ ਨਾਲ ਉਹਨਾਂ ਨੇ ਕਿਹਾ ਕਿ ਨਿਤਿਸ਼ ਭਾਸ਼ਣ ਦੇਣਗੇ। ਤੁਸੀਂ ਦੇਖੋ ਕਮਾਲ ਦੀ ਗੱਲ ਹੈ। ਤਾਂ ਆਪਸ ਦੇ ਵਿੱਚ ਇਹਨਾਂ ਦੀ ਖਿੱਚੋਤਾਣ ਵੀ ਉੱਥੇ ਨਜ਼ਰ ਆ ਰਹੀ ਹੈ। ਤਾਂ ਮੇਰੀ ਤਾਂ ਇਹੋ ਹੀ ਆਬਜ਼ਰਵੇਸ਼ਨ ਹੈ ਪ੍ਰਧਾਨ ਮੰਤਰੀ ਦੇ ਬਾਬਤ ਕਿ ਜਿਸ ਤਰ੍ਹਾਂ ਚੱਲਦਾ ਪਿਆ ਕੰਮ ਇਹਨਾਂ ਦਾ, ਉਹੀ ਕਈ ਤੇ ਉਹੀ ਕੁਹਾੜਾ ਹੈ। ਬਾਕੀ ਦੇਖੋ ਗੱਲ ਇਹ ਆ ਕਿ ਇਹਨਾਂ ਦੇ ਖਿਲਾਫ ਉੱਥੇ ਨਾ ਹੁਣ ਜਿਹੜੇ ਉਹ ਹੈਗੇ ਆ ਬਿਹਾਰੀਏ, ਮਤਲਬ ਖਾਸ ਤੌਰ ਤੇ ਲਾਲੂ ਹੋਰੀ, ਉਹ ਕਹਿ ਰਹੇ ਕਿ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਤੇ ਵਾਰੀਆਂ ਦਾ ਮੁੱਦਾ ਬਣਿਆ ਸੀ ਔਰ ਕੈਪਟਨ ਨੇ ਪਛਾੜਤਾ ਸੀਗਾ ਉਸ ਮੁੱਦੇ ਤੇ। ਤੁਹਾਨੂੰ ਯਾਦ ਹੋਏਗਾ ਅਰਵਿੰਦ ਕੇਜਰੀਵਾਲ ਹੋਰਾਂ ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਆਪ ਦਾ ਪੈਰ ਕੁਹਾੜਿਆ ਤੇ ਮਾਰਿਆ, ਆਪ ਕਾਂਗਰਸੀਆਂ ਨੇ, ਇਹਨਾਂ ਨੇ ਉਹਨਾਂ ਨੂੰ ਪਛਾੜਤਾ ਸੀਗਾ। ਸਹੀ ਹੈ। ਤਾਂ ਇਸੇ ਤਰ੍ਹਾਂ ਗੱਲ ਇਹ ਆ ਕਿ ਪੰਜਾਬ ਪੰਜਾਬੀਆਂ ਦਾ ਤੁਹਾਨੂੰ ਯਾਦ ਹੋਏਗਾ ਸਲੋਗਨ ਚੱਲਦਾ ਹੁੰਦਾ ਸੀ ਉਸ ਹਾਂਜੀ ਚੱਲਦਾ 17 ਚ। ਹਾਂਜੀ, ਤਾਂ ਏਦਾਂ ਹੀ ਉਹ ਕਾਟ ਲੈ ਕੇ ਆਏ ਨੇ ਕਿ ਬਿਹਾਰ ਚਲਾਉਣ ਵਾਸਤੇ ਬਿਹਾਰੀ ਆ ਗਏ, ਬਈ ਤੁਸੀਂ ਜਾਓ ਬਾਹਰ, ਗੁਜਰਾਤ ਆ ਕੇ ਥੋੜੀ ਫੈਸਲਾ ਕਰੇਗਾ। ਤਾਂ ਹੁਣ ਇਹਨਾਂ ਨੇ ਕੀ ਪੈਂਤੜਾ ਖੇਡ ਲੈਣਾ। ਤੁਸੀਂ ਦੇਖੋ ਕਿ ਵੇਖੋ ਜੀ ਫਲਾਣਾ ਤੁਸੀਂ ਮੁਸਲਮਾਨ ਡਿਪਟੀ ਚੀਫ ਮਿਨਿਸਟਰ ਕਿਉਂ ਨਹੀਂ ਲਾਦੇ, ਜਿਵੇਂ ਆਪ 5-7 ਨੂੰ 10 ਨੂੰ ਟਿਕਟਾਂ ਦਿੱਤੀਆਂ ਹੁੰਦੀਆਂ ਭਾਜਪਾ ਨੇ, ਇਹ ਰਾਗ ਲੱਪ ਲੱਗ ਜਾਂਦੇ। ਤਾਂ ਮਤਲਬ ਕਿ ਟੋਟਲੀ ਜੁਮਲੇਬਾਜ਼ੀ ਤੇ ਖੇਡ ਰਹੇ ਆ। ਵੈਸੇ ਹਾਲਾਤ ਉਹਨਾਂ ਦੇ ਵੀ ਅੱਛੇ ਨਹੀਂ ਹੈਗੇ, ਦੂਜੇ ਗੱਠਜੋੜ ਵਾਲਿਆਂ ਦੇ ਵੀ, ਪਰ ਇਹਨਾਂ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਜੀ। ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।